अस्सलाम वालेकुम। ਤੁਸੀਂ ਕਿਤੇ ਵੀ ਚੌਕ ਦੇ ਉੱਤੇ ਸੜਕ ਦੇ ਉੱਤੇ ਨਾ ਆ ਨਿੱਕਾ ਕੋ ਬੱਚਾ ਮੰਗਦਾ ਦੇਖ ਲਿਓ, ਉਹਦੀ ਪੜਤਾਲ ਕਰ ਲਿਓ। ਲੈ ਮੈਂ ਗਰੰਟੀ ਨਾਲ ਕਹਿੰਦਾ ਉਹਦਾ ਮਾਂ ਪਿਓ ਜਿੰਦਾ ਹੋਊਗਾ, ਹੱਟਾ ਕੱਟਾ ਹੋਊਗਾ। ਆ ਸਾਡੇ ਇੱਥੇ ਚੌਕ ਦੇ ਉੱਤੇ 12-14 ਬੱਚੇ ਮੰਗਦੇ ਆ, ਨਿੱਕੇ ਨਿੱਕੇ ਆ। ਉਹਨਾਂ ਦੇ ਮਾਂ ਪਿਓ ਚੰਗੇ ਭਲੇ ਹੱਟੇ ਕੱਟੇ, ਪੱਕੀਆਂ ਇੱਟਾਂ ਦੇ ਮਕਾਨ ਆ, ਰਕਸ਼ੇ ਉਹਨਾਂ ਦੇ ਕੋਲ ਆ, ਸਕੂਟਰ ਆ, ਰੇੜੀਆਂ ਹੈ। ਤੇ ਬਸ਼ਰਮੀ ਫੜੀ ਆ, ਪੇਸ਼ਾ ਬਣਾਇਆ ਉਹਨਾਂ ਨੇ। ਉਹ ਸੁਬਾਹ ਬੱਚੇ ਕਿੱਡੇ ਜ਼ਾਲਮ ਆ ਵੀ ਨਿੱਕੇ ਨਿੱਕੇ ਬੱਚਿਆਂ ਨੂੰ ਇੰਜ ਕਰਨਾ ਸਿਖਾਤਾ ਉਹਨਾਂ ਨੇ। ਤੇ ਜਿਹੜੇ ਕੋਈ ਅਸਲ ਇੱਥੇ ਹੱਕਦਾਰ ਆ ਪਿੰਡ 'ਚ, ਕੋਈ ਬੇਵਾ, ਕੋਈ ਯਤੀਮ ਆ, ਗਰੀਬ ਆ, ਕੋਈ ਸਫੇਦ ਪੋਸ਼ ਆ, ਉਧਰ ਧਿਆਨ ਹੀ ਨਹੀਂ ਪੈਣ ਦਿੰਦੇ। ਉਹ ਤਾਂ ਵਿਚਾਰੇ ਸੜਕਾਂ ਤੇ ਆਉਂਦੇ ਹੀ ਨਹੀਂ, ਜਿਹੜੇ ਅਸਲ ਹੱਕਦਾਰ ਆ। ਇਹ ਬੱਚੇ ਸਕੋ ਉੱਥੇ ਭੇਜ ਦਿੰਦੇ ਆ ਤੇ ਸੜਕਾਂ ਦੇ ਉੱਤੇ, ਤੇ ਆਪ ਜਿਹੜੇ ਉਹ ਘਰਾਂ 'ਚ ਆਉਂਦੇ ਆ। ਜੇ ਕੋਈ ਖਰਿਆਤ ਲੱਭ ਜੇ ਠੀਕ ਆ, ਨਾ ਲੱਭੇ ਜਿਹੜੀ ਕੋਈ ਸ਼ੈ ਹੱਥੀ ਆਂਦੀ ਉਹ ਲੈ ਕੇ ਨਿਕਲ ਜਾਂਦੇ। ਇਹਨਾਂ ਨੂੰ ਕਿਹੜਾ ਕੋਈ ਇੱਜ਼ਤ ਬੇਇੱਜ਼ਤੀ ਦੀ? ਇਹਨਾਂ ਨੂੰ ਪੁਲਿਸ ਪਤਾ ਨਹੀਂ ਕਿਉਂ ਨਹੀਂ ਫੜਦੀ। ਜਿੱਦਾਂ ਕੋਈ ਨਾਲ ਦੇ ਪਿੰਡ ਮੰਗਣ ਗਿਆ ਨਾ, ਤੇ ਉੱਥੇ ਦੁਪਹਿਰ ਦਾ ਟਾਈਮ ਟਿਕ ਟਕਾ ਹੋਇਆ, ਤੇ ਉਹ ਉੱਥੋਂ ਮਸੀਤ ਦਾ ਗੱਲਾ ਭੰਨ ਲਿਆ ਉਹਨੇ। ਕਿਸੇ ਨੇ ਦੇਖਿਆ ਤੇ ਉਹਨੂੰ ਫੜ ਕੇ ਅੰਦਰ ਵਾੜਿਆ ਕੋਠੇ ਦੇ ਵਿੱਚ। ਬਾਹਰ ਉਹਨੂੰ ਢੋਲ ਵਾਲੇ ਨੂੰ ਕਹਿੰਦਾ ਢੋਲ ਵਜਾ। ਉਹਨੂੰ ਅੰਦਰ ਕੁੱਟਦਾ ਰਿਹਾ, ਬਾਹਰ ਢੋਲ ਵਜਾਉਂਦਾ ਰਿਹਾ, ਚੰਗਾ ਉਹਨੂੰ ਛਿਲਿਆ। ਸ਼ਾਮ ਨੂੰ ਛੱਡਤਾ। ਉਹ 2-3 ਦਿਨਾਂ ਬਾਅਦ ਨਾ ਉਹ ਘਰ ਕਿਤੇ ਬੈਠਾ, ਤੇ ਉਹ ਨਾਲ ਦੇ ਪਿੰਡ ਕਿਤੇ ਫਿਰ ਢੋਲ ਵੱਜਿਆ, ਤੇ ਉਹ ਬੜਾ ਚੌਕਸ ਹੋਇਆ। ਜਨਾਨੀ ਉਹਦੀ ਕਹਿੰਦੀ ਖਬਰ ਇੱਧਰ ਕਿਤੇ ਮੇਲਾ ਨਾਲ ਦੇ ਪਿੰਡ। ਕਹਿੰਦਾ ਮੇਲਾ ਮੁੱਲਾ ਕੋਈ ਨਹੀਂ, ਕੋਈ ਗੱਲਾ ਪਾਉਂਦਾ ਫੜੀ ਗਿਆ।